ਉਹਦੇ ਵਿੱਚ ਕੱਲਾ ਸੁਖਬੀਰ ਸਿੰਘ ਬਾਦਲ ਸ਼ਾਮਲ ਨਹੀਂ, ਉਹਦੇ ਵਿੱਚ ਬਰਜਿੰਦਰ ਸਿੰਘ ਹਮਦਰਦ ਤੇ ਹਰਚਰਨ ਬੈਂਸ ਦਾ ਬਹੁਤ ਵੱਡਾ ਰੋਲ ਹੈਗਾ। ਜਥੇਦਾਰ ਤੋਂ ਮੈਨੇਜਰ ਤੱਕ ਦਾ ਜਿਹੜਾ ਸਫ਼ਰ ਆ, ਸੁਖਬੀਰ ਸਿੰਘ ਬਾਦਲ ਇੱਕ ਸਕਸੈਸਫੁਲ ਮੈਨੇਜਰ ਆ, ਉਹ ਲੀਡਰ ਨਹੀਂ ਹੈਗਾ। ਨਾ ਉਹ ਅਕਾਲੀ ਦਲ ਦੀ ਲੀਡਰਸ਼ਿਪ ਦੇ ਮੇਚ ਚ ਆਉਣ ਵਾਲਾ। ਉਹਨਾਂ ਨੇ ਇੱਕ ਤਜਰਬਾ ਕਰਿਆ ਸੀ ਲੰਮੇ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਜਿਹੜੀ ਕੰਪਰੋਮਾਈਜ਼ ਹੋ ਰਹੀ ਸੀ। ਸੋ ਜਿਹੜੀ ਸਿੱਖ ਪੋਲਿਟਿਕਸ ਆ ਉਹਦੇ ਚਾਰ ਥੰਮ ਹੁੰਦੇ ਸੀ। ਸੋ ਇੱਕ ਥੰਮ ਸੀ ਸ਼੍ਰੀ ਅਕਾਲ ਤਖਤ ਸਾਹਿਬ, ਦੂਜਾ ਥੰਮ ਸੀ ਜਿਸ ਤਰ੍ਹਾਂ ਇਹ ਪੈਰਲਲ ਡੈਮੋਕ੍ਰੇਸੀ ਸੀ, ਬੜਾ ਡੈਮੋਕ੍ਰੈਟਿਕ ਸਿਸਟਮ ਸੀਗਾ। ਸ਼੍ਰੀ ਅਕਾਲ ਤਖਤ ਸਾਹਿਬ ਮੇਨ ਥੰਮ ਸੀ। ਉਹ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਾਹਿਬ ਹੁੰਦੇ ਸੀ। ਉਹ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੁਖੀ ਆ, ਪ੍ਰਧਾਨ ਆ, ਉਹ ਹੁੰਦੇ ਸੀ। ਤੇ ਉਹ ਤੋਂ ਬਾਅਦ ਜੇ ਅਕਾਲੀ ਸਰਕਾਰ ਦੀ ਅਕਾਲੀ ਪਾਰਟੀ ਸਰਕਾਰ ਚ ਆ ਤਾਂ ਉਹਦਾ ਮੁੱਖ ਮੰਤਰੀ ਆ। ਸੋ ਇਹ ਚਾਰ ਪੈਰਲਲ ਥੰਮ ਸੀ ਜਿਹੜੇ ਇੱਕ ਦੂਜੇ ਦੇ ਪੂਰਕ ਵੀ ਸੀ ਔਰ ਇੱਕ ਦੂਜੇ ਦੇ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਜੇ ਇੱਕ ਕੜੀ ਕਮਜ਼ੋਰ ਹੁੰਦੀ ਹੈ ਤਾਂ ਬਾਕੀ ਦੇ ਜਿਹੜੇ ਤਿੰਨ ਨੇ ਉਹਨੂੰ ਜਾਂ ਮਜ਼ਬੂਤ ਕਰਦੇ ਸੀ ਜਾਂ ਗਲਤ ਰਾਹ ਤੇ ਜਾਣ ਤੋਂ ਰੋਕਦੇ ਸੀਗੇ। ਪਰ ਕੀ ਹੋਇਆ ਪਿਛਲੇ ਲਗਭਗ 1997 ਤੋਂ ਬਾਅਦ ਜਿਹੜੀ ਇਹ ਪੰਜਾਬੀ ਪਾਰਟੀ ਤਬਦੀਲ ਹੋਈ ਆ। ਸੋ 1996 ਵਿੱਚ ਇੱਕ ਸਿੱਖਾਂ ਦੀ ਪਾਰਟੀ, ਇੱਕ ਅੰਮ੍ਰਿਤਧਾਰੀ ਗੁਰਸਿੱਖਾਂ ਦੀ ਤੇ ਜਥੇਦਾਰਾਂ ਦੀ ਪਾਰਟੀ ਨੂੰ ਜਦੋਂ ਕੁਝ ਮੈਨੇਜਰਾਂ ਨੇ ਸੰਭਾਲ ਲਿਆ, ਸੋ ਜਥੇਦਾਰ ਤੋਂ ਮੈਨੇਜਰ ਤੱਕ ਦਾ ਜਿਹੜਾ ਸਫ਼ਰ ਆ, ਸੁਖਬੀਰ ਸਿੰਘ ਬਾਦਲ ਇੱਕ ਸਕਸੈਸਫੁਲ ਮੈਨੇਜਰ ਆ, ਉਹ ਲੀਡਰ ਨਹੀਂ ਹੈਗਾ। ਨਾ ਉਹ ਅਕਾਲੀ ਦਲ ਦੀ ਲੀਡਰਸ਼ਿਪ ਦੇ ਮੇਚ ਆਉਣ ਵਾਲਾ। ਉਹਨਾਂ ਨੇ ਇੱਕ ਤਜਰਬਾ ਕਰਿਆ ਸੀ ਵੀ ਸ਼ਾਇਦ ਉਹਦੇ ਵਿੱਚ ਕੱਲਾ ਸੁਖਬੀਰ ਸਿੰਘ ਬਾਦਲ ਸ਼ਾਮਲ ਨਹੀਂ, ਉਹਦੇ ਵਿੱਚ ਬਰਜਿੰਦਰ ਸਿੰਘ ਹਮਦਰਦ ਤੇ ਹਰਚਰਨ ਬੈਂਸ ਦਾ ਬਹੁਤ ਵੱਡਾ ਰੋਲ ਹੈਗਾ। ਸੋ ਪ੍ਰਕਾਸ਼ ਸਿੰਘ ਬਾਦਲ ਆਪ ਬਹੁਤ ਕਮਜ਼ੋਰ ਲੀਡਰ ਸੀ। ਉਹ ਪੰਥ ਦੇ ਖਿਲਾਫ ਇੰਨੀ ਵੱਡੀ ਜਿਹੜੀ ਹੈਗੀ ਆ ਵਿਰੋਧਤਾ ਕਰਨ ਦੀ ਜ਼ਰੂਰਤ ਨਹੀਂ ਸੀ ਕਰਦਾ, ਪਰ ਬਰਜਿੰਦਰ ਸਿੰਘ ਹਮਦਰਦ ਤੇ ਹਰਚਰਨ ਬੈਂਸ ਨੇ ਉਹਨਾਂ ਨੂੰ ਇਹ ਪੁੱਠੇ ਰਾਹ ਤੇ ਪਾਇਆ। ਸੋ ਅਕਾਲੀ ਦਲ ਨੇ ਜਿਹੜੀ ਪਾਲਿਸੀ ਸ਼ਿਫਟ ਆਈ ਆ, ਆਈਡੀਓਲੋਜੀਕਲ ਪਾਲਿਸੀ ਸ਼ਿਫਟ ਫਰਮ ਸਿੱਖ ਪਾਰਟੀ ਟੂ ਪੰਜਾਬੀ ਪਾਰਟੀ, ਉਹ ਸ਼ਿਫਟ ਵਿੱਚ ਜਿਹੜਾ ਇਹਨਾਂ ਤੋਂ ਦੋਹਾਂ ਸ਼ਖਸੀਅਤਾਂ ਦਾ ਬਹੁਤ ਵੱਡਾ ਰੋਲ ਹੈਗਾ। ਉਹਨਾਂ ਨੇ ਅਕਾਲੀ ਦਲ ਨੂੰ ਇੱਕ ਪੁੱਠੇ ਰਾਹ ਤੇ ਜਿਹੜਾ ਪਾਇਆ। ਉਹਨਾਂ ਨੂੰ ਲੱਗਿਆ ਵੀ ਇਹਨੂੰ ਹੁਣ ਬਿਜ਼ਨਸ ਓਰੀਐਂਟਡ ਪਾਰਟੀ ਬਣਾ ਲਈ ਜਾਵੇ। ਸੋ ਬਿਜ਼ਨਸ ਓਰੀਐਂਟਡ ਪਾਰਟੀ ਵਿੱਚ ਸੋ ਸਭ ਤੋਂ ਜ਼ਿਆਦਾ ਇਹ ਹੁੰਦਾ ਵੀ ਜਿਹੜਾ ਇੱਕ ਲੀਡਰ ਵਾਹਦ ਲੀਡਰ ਆ। ਸਿੱਖੀ ਵਿੱਚ ਕਦੇ ਵੀ ਵਾਹਦ ਲੀਡਰ ਦੀ ਕੋਈ ਪਰਿਭਾਸ਼ਾ ਨਹੀਂ ਰਹੀ, ਕਲੈਕਟਿਵ ਲੀਡਰਸ਼ਿਪ ਰਹੀ ਆ। ਪੰਜ ਸਿੰਘਾਂ ਦਾ, ਪੰਜ ਪਿਆਰਿਆਂ ਦਾ ਤੇ ਕਲੈਕਟਿਵ ਲੀਡਰਸ਼ਿਪ ਦਾ ਕਨਸੈਪਟ ਰਿਹਾ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਫਿਰ ਆਪਣੇ ਉਹਨਾਂ ਹਮਾਇਤੀਆਂ ਤੇ ਵਿਚਾਰਧਾਰਕ ਦੋਸਤਾਂ ਨਾਲ ਸਮੁੱਚੀਆਂ ਬਾਕੀ ਸੰਸਥਾਵਾਂ ਤੇ ਜੱਫਾ ਮਾਰ ਲਿਆ। ਆਪ ਉਹ ਸਾਰੇ ਚੀਜ਼ਾਂ ਦਾ ਮੁਖੀ ਬਣ ਗਿਆ। ਬਾਕੀ ਤਿੰਨੇ ਜਿਹੜੇ ਪਾਵਰ ਸੈਂਟਰ ਸੀ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ, ਉਹ ਮਾਈਨਸ ਹੋ ਗਏ। ਸਾਰੇ ਫੈਸਲੇ ਮੁੱਖ ਮੰਤਰੀ ਕਰਨ ਲੱਗ ਗਿਆ। ਹੁਣ ਦੇਖਿਆ ਵੀ ਜਿਸ ਤਰ੍ਹਾਂ ਜਥੇਦਾਰਾਂ ਨੂੰ ਵੀ ਘਰੇ ਬੁਲਾ ਕੇ ਉਹਨਾਂ ਦੀ ਬੇਇੱਜ਼ਤੀ ਕਰਕੇ ਜਾਂ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਹਿਮਾਕਤ ਕਰਕੇ ਸਾਰਾ ਇਹ ਕਾਰਜ ਸੀ ਜਿਹੜਾ ਪੰਥ ਦੀ ਲੀਹ ਤੋਂ ਲੈ ਕੇ ਅਕਾਲੀ ਦਲ ਨੇ ਜਿਹੜਾ ਕਰਿਆ। ਉਹਦੇ ਵਿੱਚੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਥਾਰਟੀ ਹੈ ਜਿਹੜੀ ਕੰਪਰੋਮਾਈਜ਼ ਹੋਈ, ਉਹਨੂੰ ਬਹੁਤ ਵੱਡੀ ਢਾਹ ਲੱਗੀ। ਜਥੇਦਾਰ ਸਾਹਿਬਾਨਾਂ ਨੂੰ ਮਹਿਜ਼ ਗੁਰਦੁਆਰਿਆਂ ਵਿੱਚ ਕੰਮ ਕਰਨ ਵਾਲੇ ਗ੍ਰੰਥੀਆਂ ਦੇ ਤੌਰ ਤੇ ਟ੍ਰੀਟ ਕੀਤਾ ਗਿਆ ਔਰ ਉਹਨਾਂ ਨੂੰ ਹੁਕਮ ਸੁਣਾਏ ਗਏ। ਰਾਜਨੀਤਿਕ ਨੇਤਾਵਾਂ ਵੱਲੋਂ ਉਹਨਾਂ ਨੂੰ ਹੁਕਮ ਸੁਣਾਏ ਗਏ ਵੀ ਕੀ ਕਰਨਾ ਕੀ ਨਹੀਂ ਕਰਨਾ। ਤੁਸੀਂ